ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਜਿਹੜੀ ਲਿਖਤ ਹੈ ਟੀਵੀ 84 ਜਿਹੜੇ ਵਿਊਅਰ ਨੇ ਔਰ ਅਰਬੈਰ ਨੇ ਸ਼ਾਇਦ ਅਮੀਰ ਜੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਅਤੇ ਗੁਰਫਤਿਹ ਦੇ ਜਿਹੜੇ ਮਾਇਨੇ ਨੇ ਉਹ ਪੁੱਛੇ ਨੇ। ਇਸ ਵਾਰੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਰੋਜ਼ਾਨਾ ਪ੍ਰੋਗਰਾਮ ਦੇ ਅੱਡ-ਅੱਡ ਸੈਗਮੈਂਟਸ ਦੇ ਉੱਤੇ ਵੀ ਸੈਂਕੜਿਆਂ ਕਾਮੈਂਟ ਹੁੰਦੇ ਨੇ। ਅਸੀਂ ਉਹਨਾਂ ਨੂੰ ਪੜ੍ਹਦੇ ਹਾਂ। ਉਹਨਾਂ ਵਿਚਲਾ ਜੇ ਕੋਈ ਸਵਾਲ ਵੀ ਹੁੰਦਾ ਹੈ, ਉਹਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਨੈਕਸਟ ਡੇਜ਼ ਦੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਉਸ ਨੂੰ ਐਡਜਸਟ ਵੀ ਕਰੀਏ। ਪਰ ਜਿਹੜੀਆਂ ਸਾਨੂੰ ਇੰਡੀਪੈਂਡੈਂਟ ਈਮੇਲਸ ਆਉਂਦੀਆਂ ਨੇ sos@tv84.tv ਤੇ, ਉਹਨਾਂ ਨੂੰ ਅਸੀਂ ਡਾਇਰੈਕਟਲੀ ਜਿਹੜਾ ਉਹ ਐਕਨੋਲੇਜ ਵੀ ਕਰਦੇ ਹਾਂ ਪ੍ਰੋਗਰਾਮਾਂ ਦੇ ਵਿੱਚ। ਸਾਡੇ ਸ਼ਾਹਿਦ ਮੀਰ ਜੀ ਬਹੁਤ ਲੰਬੇ ਵਕਤ ਤੋਂ ਸਾਡੇ ਨਾਲ ਜੁੜੇ ਹੋਏ ਨੇ, ਆਪਣੀ ਇਨਪੁਟ ਵੀ ਦਿੰਦੇ ਨੇ। ਇਹ ਹੈਮਿਲਟਨ ਓਨਟਾਰੀਓ ਕੈਨੇਡਾ 'ਚ ਰਹਿੰਦੇ ਨੇ। ਉਹਨਾਂ ਦੀਆਂ 2 ਲਿਖਤਾਂ ਸਾਨੂੰ ਪਿਛਲੇ ਦਿਨਾਂ 'ਚ ਆਈਆਂ। ਪਹਿਲੀ ਦੇ ਵਿੱਚ ਉਹਨਾਂ ਨੇ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਉਹਨਾਂ ਨੇ ਕਿਹਾ ਕਿ ਆਈ ਵਿਸ਼ ਆਲ ਦਾ ਬੈਸਟ ਫॉर ਯੂ ਐਂਡ ਯੂਰ ਕਾਜ਼। I just want to comment on your program aired on YouTube on October 4th, 4 ਅਕਤੂਬਰ ਦੇ ਪ੍ਰੋਗਰਾਮ ਤੇ ਉਹਨਾਂ ਨੇ ਕਿਹਾ, let these oversized conscious, a quote unquote, Indian Army generals know that history has proved and shall prove in the future as well that whenever Indian Nehla came, Pakistani Dehla has always come and shall come, period. ਨਹਿਲੇ ਤੇ ਦਹਿਲਾ ਜਦੋਂ ਅਸੀਂ ਕਹਿੰਦੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਹ ਜਿਹੜੇ ਫਿੱਟੇ ਹੋਏ ਢਿੱਡਲ ਜਰਨਲ ਨੇ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਵੀ ਜਦੋਂ ਵੀ ਤੁਹਾਡਾ ਨਹਿਲਾ ਆਏਗਾ ਸਾਡਾ ਦਹਿਲਾ ਆਏਗਾ ਹੀ ਆਏਗਾ, ਭਵਿੱਖ 'ਚ ਵੀ ਆਏਗਾ। ਮਾਈ ਪ੍ਰੋਫਾਊਂਡ ਰਿਗਾਰਡਸ ਟੂ ਹੋਲ ਟੀਮ ਆਫ ਸੱਚੋ ਸੱਚ ਐਂਡ ਅਦਰ ਮੈਂਬਰਸ ਆਫ TV 84। ਲੌਂਗ ਲਿਵ ਖਾਲਿਸਤਾਨ। ਸੋ ਨਾਈਸ। ਅੱਛਾ, ਦੂਸਰੀ ਜਿਹੜੀ ਉਹਨਾਂ ਦੀ ਲਿਖਤ ਆਈ ਔਰ ਉਹਦਾ ਉਹਨਾਂ ਨੇ ਜਿਹੜਾ ਸਤਿ ਸ਼੍ਰੀ ਅਕਾਲ ਔਰ ਅਸਲਾਮ ਅਲੈਕਮ ਗ੍ਰੀਟ ਕਰਕੇ ਕਿਹਾ, ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ। I already have a lot of love for my Sikh brothers, but when I watch this program, Mr. Ehsan Bajwa, ਉਹਨਾਂ ਨੇ ਲਿੰਕ ਵੀ ਭੇਜਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਸ and learned from him the meaning of ਸਤਿ ਸ਼੍ਰੀ ਅਕਾਲ, ਕਿ ਜਿਹੜਾ ਅਹਿਸਾਨ ਬਾਜਵਾ ਜੀ ਨੇ ਅਰਥ ਦੱਸਿਆ ਸਤਿ ਸ਼੍ਰੀ ਅਕਾਲ ਦਾ। I was too much excited. And if you can spare few minutes of your valuable time, I am eager to hear your comments on the same as well, please. ਹੁਣ ਐਸਨ ਬਾਜਵਾ ਜੀ ਨੇ ਕੀ ਕਿਹਾ ਮੈਂ ਹੁਣੇ ਹੀ ਡਿਸਕਸ ਕਰਾਂਗਾ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹਦਾ ਇਹ ਅਰਥ ਦੱਸਿਆ ਔਰ ਮੈਂ ਇਸ ਨਾਲ ਬੜੇ ਚਾਅ ਨਾਲ ਭਰਿਆ। ਮੈਂ ਤੁਹਾਡੇ ਵੀ ਵਿਊ ਜਾਣਨਾ ਚਾਹੁੰਦਾ। My heartiest and profound regards to all your team members. ਖਾਲਿਸਤਾਨ ਜ਼ਿੰਦਾਬਾਦ। ਥੈਂਕਸ ਐਂਡ ਬੈਸਟ ਰਿਗਾਰਡਸ। ਔਰ ਮੈਂ ਵੈਸੇ ਵੀ ਜਿਹੜੇ ਐਸਨ ਬਾਜਵਾ ਨੇ ਉਹ ਕਾਫੀ ਰਿਸਰਚਰ ਨੇ। ਇੱਕ ਤਾਂ ਪੰਜਾਬੀ ਹੋਣ 'ਤੇ ਉਹਨਾਂ ਨੂੰ ਫਖਰ ਹੈ। ਉਹਨਾਂ ਨੇ ਪੰਜਾਬ ਦੇ ਅੱਡ-ਅੱਡ ਕਬੀਲਿਆਂ ਦਾ ਇਤਿਹਾਸ, ਉਹਨਾਂ ਦਾ ਇੱਕ ਹੋਰ ਪ੍ਰੋਗਰਾਮ ਜਿਹੜਾ ਇੱਕ ਡਿਫਰੈਂਟ TV ਨੈਟਵਰਕ ਦੇ ਉੱਤੇ ਆਉਂਦਾ ਹੈ। ਇਹ ਜਿਹੜਾ ਪ੍ਰੋਗਰਾਮ ਦਾ ਲਿੰਕ ਹੈ ਇਹ ਮੈਂ ਸਬਸਕ੍ਰਾਈਬ ਵੀ ਕੀਤਾ ਹੋਇਆ ਹੈ ਇਸ ਨੂੰ। ਔਰ ਐਸਨ ਬਾਜਵਾ ਜਿਹੜੇ ਨੇ ਉਹ ਪੰਜਾਬ ਦੀ ਜ਼ਮੀਨ ਨਾਲ ਜੁੜੇ ਹੋਏ ਨੇ, ਰਹਿਤਲ ਬਹਿਤਲ ਤੋਂ ਵਾਕਫ ਨੇ। ਸਿੱਖਾਂ ਦੇ ਨਾਲ ਉਹਨਾਂ ਦੇ ਜਿਹੜੇ ਨੇ, ਕਿਉਂਕਿ ਉਹ ਖੁਦ ਇੱਕ ਹਿਸਟੋਰੀਅਨ ਵੀ ਨੇ, ਇੱਕ ਕਿੱਸਾਕਾਰ ਵੀ ਨੇ ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਅਦਰਵਾਈਜ਼ ਮਿਥ ਜਿਹੜੇ ਵਾਰਿਸ ਸ਼ਾਹ ਦੇ ਨਾਲ ਜੁੜੇ ਹੋਏ ਨੇ, ਕੁਛ ਹੋਰ ਨਾਲ, ਕਿਉਂਕਿ ਬਹੁਤ ਸਾਰਿਆਂ ਨੂੰ ਸ਼ਾਇਦ ਇਹ ਪਤਾ ਵੀ ਨਾ ਹੋਏ ਕਿ ਵੀ ਅੱਧਿਓਂ ਜ਼ਿਆਦਾ ਜਿਹੜੀ ਵਾਰਿਸ ਸ਼ਾਹ ਦੀ ਹੀਰ, ਜਿਹਦੇ 'ਚ ਫਿਰ ਇੱਕ ਖਾਸ ਵਰਗ ਨੂੰ ਟਾਰਗੇਟ ਕੀਤਾ ਹੋਇਆ, ਇਹ ਬਾਅਦ ਦੇ ਬਹੁਤ ਸਾਰੇ ਸ਼ਾਇਰਾਂ ਨੇ ਜਦੋਂ ਪਹਿਲਾਂ ਉਹਦੀ ਪਬਲੀਕੇਸ਼ਨ ਹੋਈ ਬ੍ਰਿਟਿਸ਼ ਪੀਰੀਅਡ 'ਚੋਂ ਪੋਪੂਲਰ ਹੋਈ ਤਾਂ ਬਹੁਤਿਆਂ ਨੇ ਆਪਣਾ ਵੀ ਕਈ ਕੁਛ ਵਿੱਚ ਵਾੜ ਦਿੱਤਾ। ਔਰ ਇਹੀ ਹਾਲ ਈਵਨ ਬਾਬਾ ਬੁੱਲੇ ਸ਼ਾਹ ਦੇ ਕਲਾਮ ਦੇ ਹਵਾਲੇ ਨਾਲ ਵੀ ਹੈ। ਸੋ ਉਹਨਾਂ ਉਸ ਦੇ ਉੱਤੇ ਵੀ ਐਸਨ ਬਾਜਵਾ ਚੰਗੀ ਪਕੜ ਰੱਖਦੇ ਨੇ ਔਰ ਉਹਨਾਂ ਨੂੰ ਜਿਹੜਾ ਇਸ ਪ੍ਰੋਗਰਾਮ 'ਚ ਜਿਹਦਾ ਉਹਨਾਂ ਨੇ ਲਿੰਕ ਭੇਜਿਆ, ਜਿਹੜੇ ਸੱਜਣ ਉਹਨਾਂ ਦੇ ਉਹ ਵੀ ਖੁਦ ਵੀ ਡਾਕਟਰ ਨੇ, ਜਿਹੜੇ ਐਂਕਰ ਨੇ, ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਬਈ ਇਹ ਜਿਹੜਾ ਲਫ਼ਜ਼ ਸਤਿ ਸ੍ਰੀ ਅਕਾਲ ਹੈ ਇਸ ਦਾ ਕੀ ਮਤਲਬ ਹੈ। ਔਰ ਫਿਰ ਉਹਨਾਂ ਨੇ ਖੁਦ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵੀ ਅਰਥ ਦੱਸੇ। ਔਰ ਇਹ ਪ੍ਰੋਗਰਾਮ ਉਹਨਾਂ ਨੇ ਜ਼ਾਹਰ ਹੈ ਸ਼ਾਹਿਦ ਮੀਰ ਜੀ ਨੇ ਦੇਖਿਆ ਔਰ ਉਹਨਾਂ ਨੂੰ ਲੱਗਾ ਕਿ ਹੁਣ ਜ਼ਾਹਰ ਹੈ ਕਿ ਵੀ ਪਹਿਲਾਂ ਅਸੀਂ ਵਾਹਿਗੁਰੂ ਲਫ਼ਜ਼ ਦੀ ਜਦੋਂ ਗੱਲ ਵੀ ਕਰਦੇ ਹਾਂ ਜਾਂ ਸਤਿ ਸ੍ਰੀ ਅਕਾਲ ਦੀ ਗੱਲ ਵੀ ਕਰਦੇ ਹਾਂ ਤੇ ਇਸ ਦਾ
ਪਹਿਲਾਂ ਤਾਂ ਵਾਹਿਗੁਰੂ ਲਫ਼ਜ਼ ਦੋ ਲਫ਼ਜ਼ਾਂ ਦਾ ਮੇਲ ਹੈ, ਵਾਹ ਗੁਰੂ। ਹੁਣ ਵਾਹ ਜਿਹੜਾ ਹੈ ਉਹ ਵਾਹ ਵਾਹ ਸੈਂਸ ਆਫ ਵੰਡਰ। ਔਰ ਜਦੋਂ ਬਾਜਵਾ ਸਾਹਿਬ ਇਹ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਹੈ ਇਨਫੈਕਟ ਸੁਭਾਨ ਅੱਲਾ ਹੈ, ਇਹ ਬਿਲਕੁਲ ਠੀਕ ਹੈ। ਕਿਉਂਕਿ ਜਦੋਂ ਸੋਹਣਾ ਰੱਬ ਅਸੀਂ ਕਹਿੰਦੇ ਹਾਂ ਸੁਭਾਨ ਅੱਲਾ, ਵੀ ਵਾਹ 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 ਸੋਹਣਾ ਰੱਬ। ਹੁਣ ਜਿਹੜਾ ਗੁਰੂ ਲਫ਼ਜ਼ ਹੈ ਇਹ ਸਿੱਖ ਥਿਓਲੋਜੀ ਦੇ ਵਿੱਚ, ਫਿਲਾਸਫੀ ਦੇ ਵਿੱਚ, ਇਤਿਹਾਸ ਦੇ ਵਿੱਚ, ਪਰੰਪਰਾ ਦੇ ਵਿੱਚ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰੱਬ ਦੇ ਲਈ ਇਸਤੇਮਾਲ ਹੁੰਦਾ ਗੁਰੂ। ਹੁਣ ਗੁਰੂ ਵੈਸੇ ਜਿਹੜਾ ਇਸ ਦਾ ਜਦੋਂ ਤੁਸੀਂ ਬੇਸ ਦੇਖਦੇ ਹੋ, ਓਰੀਜਨ ਆਫ ਦਾ ਵਰਡ, ਤੇ ਇਹ ਸੰਸਕ੍ਰਿਤ ਦੇ ਵਿੱਚ ਇਸ ਦੀਆਂ ਰੂਟਸ ਨੇ। ਸੰਸਕ੍ਰਿਤ ਦੇ ਵਿੱਚ ਧਾਤੂ ਹੁੰਦੀ ਹੈ, ਇਹਦੀ ਗ੍ਰੀ ਧਾਤੂ ਹੈ। ਗ੍ਰੀ ਧਾਤੂ ਦਾ ਮਤਲਬ ਹੈ ਖਾ ਜਾਣਾ, ਜਿਹਨੂੰ ਅਸੀਂ ਇਹ ਕਹਾਂਗੇ ਕਿ ਜਿਹੜਾ ਹਨੇਰੇ ਨੂੰ ਖਾਣ ਵਾਲਾ। ਗ੍ਰੀ ਦਾ ਮਤਲਬ ਹੈ ਜਿਹੜਾ ਹਨੇਰੇ ਨੂੰ ਦੂਰ ਕਰੇ, ਜਿਹੜਾ ਡਾਰਕਨੈਸ ਨੂੰ ਖਤਮ ਕਰੇ। ਹਨੇਰਾ ਖਤਮ ਕਰਨ ਵਾਲਾ ਗੁਰੂ ਹੈ। ਹੁਣ ਕਿਉਂਕਿ ਜਦੋਂ ਅਸੀਂ 10 ਗੁਰੂ ਸਾਹਿਬਾਨ ਲਫ਼ਜ਼ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਲਈ ਵੀ ਉਹਨਾਂ ਨੇ, ਕਿਉਂਕਿ ਉਹ ਇੱਕ ਮੈਸੇਂਜਰ ਨੇ ਉਸ ਜਿਹੜਾ ਸੁਭਾਨ ਅੱਲਾ ਹੈ ਜਾਂ ਵਾਹਿਗੁਰੂ ਹੈ ਉਸ ਦੇ ਮੈਸੇਜ ਦੇ, ਉਹ ਰੱਬ ਨਹੀਂ ਨੇ। ਔਰ ਇਹ ਗੱਲ ਈਵਨ ਅਸੀਂ ਨਾਨਕ ਦਾਸ ਨੀਚ ਅਜਾਨ, ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜਾਂ ਬਾਣੀ 'ਚ ਆਪਣੇ ਆਪ ਨੂੰ ਇਹ ਦਰਸਾਇਆ ਕਿ ਭਾਈ ਅਸੀਂ, ਜਾਂ 10ਵੇਂ ਪਾਤਸ਼ਾਹ ਦੇ ਲਫ਼ਜ਼ ਨੇ ਕਿ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੇਂ ਪਰ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਕਿ ਜਿਹੜੇ ਮੈਨੂੰ ਰੱਬ ਕਹਿਣਗੇ ਉਹ ਜਹੰਨਮ ਦੇ ਵਿੱਚ ਜਾਣਗੇ। ਨਰਕ ਕੁੰਡ ਮੇਂ ਪਰ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸ। ਉਹ ਪਰਮ ਪੁਰਖ ਹੈ, ਅਕਾਲ ਹੈ। ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਜਿਹੜਾ ਮੌਤ ਦੇ ਵਿੱਚ ਨਹੀਂ ਆਉਂਦਾ। ਮੈਂ ਤਾਂ ਇੱਕ ਦੁਨੀਆ ਦਾ ਤਮਾਸ਼ਾ ਦੇਖਣ ਦੇ ਲਈ ਉਸ ਰੱਬ ਦੇ ਪੈਗਾਮ ਨੂੰ ਲੈ ਕੇ ਆਇਆ। ਹੁਣ ਇਹ ਆਪਣੇ ਆਪ ਦੇ ਵਿੱਚ ਬਿਲਕੁਲ ਇਸ ਗੱਲ ਨੂੰ, ਜਦੋਂ ਅਸੀਂ ਵਾਹਿਗੁਰੂ ਲਫ਼ਜ਼ ਕਹਿੰਦੇ ਹਾਂ ਕਿ ਭਾਈ, ਔਰ ਉਸ ਦੇ ਲਈ ਜਿਹੜਾ ਇਹ ਬਿਲਕੁਲ ਸੁਭਾਨ ਅੱਲਾ ਹੀ ਹੈ ਕਿ ਜਿਹਦੇ 'ਚ ਸੈਂਸ ਆਫ ਵੰਡਰ ਹੈ। ਤੁਸੀਂ ਅੱਖਾਂ ਖੋਲ੍ਹਦੇ ਹੋ, ਚੜ੍ਹਦਾ ਸੂਰਜ ਦੇਖਦੇ ਹੋ, ਕੁਦਰਤ ਦੇਖਦੇ ਹੋ, ਚਾਰ ਚਫੇਰੇ ਉਸ ਦੇ ਕ੍ਰਿਸ਼ਮੇ ਨੂੰ ਦੇਖਦੇ ਹੋ, ਇੱਥੋਂ ਤੱਕ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਿ ਹੇ ਵਾਹਿਗੁਰੂ, ਹੇ ਅੱਲਾ ਤਾਲਾ, ਹੇ ਸੋਹਣੇ ਰੱਬ, ਤੂੰ ਅਥਾਹ ਹੈ, ਤੂੰ ਅਤੋਲ ਹੈ, ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਮਿਣ ਨਹੀਂ ਸਕਦਾ, ਤੇਰੇ ਨਾਵਾਂ ਨੂੰ ਕੋਈ ਗਿਣ ਨਹੀਂ ਸਕਦਾ। ਔਰ ਇਹੀ ਜਦੋਂ ਇਹ ਸੈਂਸ ਆਫ ਵੰਡਰ ਹੈ ਵਾਹਿਗੁਰੂ। ਔਰ ਇਹ ਬਿਲਕੁਲ ਜਦੋਂ ਇਹ ਸੁਭਾਨ ਅੱਲਾ ਕਿਹਾ ਜਾਂਦਾ ਹੈ, ਤਾਂ ਇਹ ਵੀ ਅੱਲਾ ਵੀ ਉਹਦਾ ਕੋਈ ਸ਼ਰੀਕ ਨਹੀਂ ਹੈ, ਉਹ ਇੱਕੋ ਇੱਕ ਹੈ, ਉਹ ਜਨਮ ਦੇਣ ਵਾਲਾ ਹੈ, ਉਸ ਦਾ ਹੁਕਮ ਚੱਲਦਾ ਹੈ। ਇਹ ਸਾਰਾ ਜਿਹੜਾ ਪਾਰਟ ਹੈ ਸਾਡੇ, ਜਦੋਂ ਅਸੀਂ ਮੂਲ ਮੰਤਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰਗ ਗੁਰ ਪ੍ਰਸਾਦ। ਹੁਣ ਇਹ ਆਪਣੇ ਆਪ ਦੇ ਵਿੱਚ ਉਹ ਸਾਰੇ ਹੀ ਜਿਹੜੇ, ਔਰ ਜ਼ਾਹਰ ਹੈ ਜਿਹੜੇ ਕੰਪੈਰੇਟਿਵ ਰਿਲੀਜਨਸ ਦੇ ਸਟੂਡੈਂਟਸ ਨੇ ਉਹ ਸਮਝਦੇ ਨੇ ਵੀ ਇਹ ਸਾਰੇ ਜਿਹੜੇ ਰੱਬ ਦੇ ਲਈ ਲਕਬ ਇਸਤੇਮਾਲ ਕੀਤੇ ਨੇ, ਇਹ ਕੁਰਾਨ ਮਜੀਦ ਦੇ ਵਿੱਚ ਵੀ ਇਵੇਂ ਹੀ ਅੱਲਾ ਨੂੰ ਸੰਬੋਧਨ ਕੀਤਾ ਹੋਇਆ। ਹੁਣ ਅਸੀਂ ਜਿਹੜਾ ਸਤਿ ਸ੍ਰੀ ਅਕਾਲ ਦੀ ਗ੍ਰੀਟਿੰਗ ਹੈ, ਜ਼ਾਹਰ ਹੈ ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਜਿਹੜਾ ਨਾ ਮਰੇ। ਅਕਾਲ ਰੱਬ ਦੇ ਲਈ ਜਿਹੜਾ ਜਨਮ ਮਰਨ ਦੇ ਵਿੱਚ ਸੱਤ ਟਰੂਥ, ਕਿ ਅਲਟੀਮੇਟਲੀ ਉਹ ਰੱਬ ਸੱਚ ਹੈ। ਔਰ ਅਸੀਂ ਇਸ ਨੂੰ, ਔਰ ਇਹ ਇਨਫੈਕਟ ਜਿਹੜੀ ਸਿੰਘਾਂ ਦਾ ਜਾਂ ਸਿੱਖ ਕੌਮ ਦਾ ਵਾਰ ਕਰਾਈ ਹੈ, ਜੰਗ ਦੇ ਮੈਦਾਨ ਦੇ ਵਿੱਚ ਵੀ ਸੀ। ਔਰ ਅਸੀਂ ਕਿਉਂਕਿ ਹੁਣ ਇਹ ਜਦੋਂ ਅਸੀਂ ਦੂਸਰਿਆਂ ਨੂੰ ਗ੍ਰੀਟ ਕਰਦੇ ਹਾਂ ਜਿਹੜੇ ਸਿੱਖ ਨਹੀਂ ਨੇ, ਇਸ ਲਈ ਇਹ ਸਤਿ ਸ੍ਰੀ ਅਕਾਲ ਜ਼ਿਆਦਾ ਪਪੂਲਰ ਹੋਇਆ। ਇਨਫੈਕਟ ਇਹ ਕੰਪਲੀਟ ਹੈ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੁਣ ਨਿਹਾਲ ਲਫ਼ਜ਼ ਉਰਦੂ ਦੇ ਵਿੱਚ ਹੈ, ਸ਼ਾਇਦ ਪਰਸ਼ੀਅਨ 'ਚੋਂ ਆਇਆ ਹੋਏਗਾ, ਕਿ ਜਿਹੜਾ ਬੋਲੇਗਾ ਉਹ ਨਿਹਾਲ ਹੋਏਗਾ, ਉਹ ਸੰਤੁਸ਼ਟ ਹੋਏਗਾ, ਖੁਸ਼ ਹੋਏਗਾ, ਸਟੇਟ ਆਫ ਬਲਿਸ ਜਾਏਗਾ। ਕੀ ਬੋਲੇਗਾ? ਸਤਿ ਸ੍ਰੀ ਅਕਾਲ, ਕਿ ਭਈ ਉਹ ਅਕਾਲ ਸੱਚ ਹੈ, ਅਲਟੀਮੇਟ ਟਰੂਥ ਹੈ। ਸੋ ਇਹ ਜਿਹੜਾ ਬਹੁਤ ਵਾਰ ਸਾਡੀ ਗ੍ਰੀਟਿੰਗ ਜਿਹੜੀ ਗੈਰ ਸਿੱਖਾਂ ਦੇ ਨਾਲ ਹੈ, ਉਹ ਸਤਿ ਸ੍ਰੀ ਅਕਾਲ ਦੇ ਰੂਪ 'ਚ ਹੈ। ਔਰ ਜਦੋਂ ਦੋ
ਅੰਮ੍ਰਿਤਧਾਰੀ ਸਿੱਖ ਜਾਂ ਸਿੱਖੀ ਸਰੂਪ ਸਿੱਖ ਜਾਂ ਜਿਹੜੇ ਸਿੱਖ ਬਾਈ ਫੇਥ ਨੇ ਉਹ ਮਿਲਦੇ ਨੇ, ਉਹਨਾਂ ਦੀ ਗ੍ਰੀਟਿੰਗ ਦੇ ਵਿੱਚ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸ ਦਾ ਅਰਥ ਵੀ ਜਿਵੇਂ ਐਸਐਨ ਬਾਜਵਾ ਜੀ ਨੇ ਦੱਸਿਆ ਬਿਲਕੁਲ ਉਸੇ ਲਾਈਨ ਦੇ ਉੱਤੇ ਹੀ ਹੈ ਕਿ ਭਾਈ ਇਹ ਜਦੋਂ ਅਸੀਂ ਇਨਸਾਨ ਦੇ ਅੰਦਰ ਉਹ ਖਾਲਸ ਗੁਣਾਂ ਵਾਲਾ ਜਿਹੜਾ ਮਨੁੱਖ ਜਿਸ ਨੂੰ ਅਕਾਲ ਪੁਰਖ ਕੀ ਫੌਜ ਗੁਰੂ ਸਾਹਿਬ ਨੇ ਕਿਹਾ, ਇਹ ਅਕਾਲ ਪੁਰਖ ਦਾ ਸਾਜਿਆ ਹੋਇਆ। ਔਰ ਜਦੋਂ ਤੁਸੀਂ ਰੱਬ ਦੇ ਨਾਂ ਦੇ ਉੱਤੇ ਸੱਚ ਹਕ ਇਨਸਾਫ ਦੇ ਰਸਤੇ ਦੇ ਉੱਤੇ ਤੁਰਦੇ ਹੋ ਤੇ ਫਿਰ ਤੁਹਾਨੂੰ ਫਤਹ ਹੁੰਦੀ ਹੈ, ਕਿਉਂਕਿ ਉਹ ਫਤਹ ਜਿਹੜੀ ਹੈ ਉਹ ਰੱਬ ਵੱਲੋਂ ਹੀ ਬਖਸ਼ੀ ਜਾਂਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸ਼ਾਹਿਦ ਮੀਰ ਜੀ। ਅਸੀਂ ਆਪਣੀ ਤੁੱਛ ਬੁੱਧੀ ਮੁਤਾਬਕ, ਹਾਲਾਂ ਹੋ ਸਕਦਾ ਹੈ ਇਸ ਦੀਆਂ ਡਿਫਰੈਂਟ ਇੰਟਰਪ੍ਰੀਟੇਸ਼ਨਸ ਵਾਲੇ ਵੀ ਹੋਣ, ਪਰ ਮੈਂ ਐਪਰੀਸ਼ੀਏਟ ਕਰਦਾ ਕਿ ਐਸਐਨ ਬਾਜਵਾ ਜੀ ਨੇ ਬਿਲਕੁਲ ਜਿਹੜੀ ਸਪਿਰਿਟ ਹੈ ਇਹਨਾਂ ਗ੍ਰੀਟਿੰਗਸ ਦੀ ਉਹਨਾਂ ਨੂੰ ਬਿਲਕੁਲ ਠੀਕ ਤਰ੍ਹਾਂ ਸਮਝਿਆ ਔਰ ਬਿਆਨਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਬਲਵਿੰਦਰ ਸਿੰਘ ਜੀ, ਸੁਖਜੀਵਨ ਬੱਚੂ ਜੀ, ਨਿਹੰਗ ਸਿੰਘ ਜੀ, ਟੋਨੀ ਢੀਂਡਸਾ ਜੀ, ਅਮਰਜੀਤ ਸਿੰਘ ਸਾਨੀ ਜੀ, और फिर इस तरह इमाम कोटवाल जी और इब्राहिम, और फिर इस तरह जसकीरत सिंह जी, इंद्रप्रीत सिंह जी, राजविंदर कौर जी, और फिर इस तरह बलविंदर सिंह जी, फिर जी इंद्रजीत सिंह संधू जी, मंजूर कोहनूर जी बसरा जी, और फिर इस तरह गुरप्रकाश सिंह जी, मोहम्मद जॉनस जी, और सिंह नवजोत जी, और फिर इस तरह मोहम्मद जॉनस सिकंदर साहब एंड नीलम कौर भैन जी, अस्सलाम वालेकुम। और बिल्ली सिंह जी, आई वॉज वेरी सून वन डे यू बी सिटिंग इन अमृतसर एज ए प्रेजिडेंट ऑफ खालिस्तान। बिल्ली सिंह जी बहुत शुक्रिया। असी तो एंड एड्रेसिंग फ्रॉम देयर। देखो ये रब दे हथ वस है, देश काल टाइम स्पेस। ਅਸੀਂ ਇਹ ਸਮਝਦੇ ਹਾਂ ਵੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਬਾਕੀ ਅਕਾਲ ਪੁਰਖ ਦੇ ਹੱਥ ਵਸ ਹੈ ਕਿ ਕਦੋਂ ਜਲਾਵਤਨਾਂ ਦੀਆਂ ਜਲਾਵਤਨੀਆਂ ਟੁੱਟਣਗੀਆਂ ਔਰ ਆਪਣੀ ਧਰਤੀ ਦੇ ਉੱਤੇ ਅਸੀਂ ਜਿਹੜਾ ਉਹ ਮੁਕਾਮ ਕਰ ਸਕਾਂਗੇ। ਬਿਲਕੁਲ ਜੀ। ਸਰਬਜੀਤ ਸਿੰਘ ਜੀ, ਵੈਰੀ ਨਾਈਸ ਡਾਕਟਰ ਸਾਹਿਬ ਐਂਡ नीलम कौर खालसा जी, और राजनप्रीत सिंह जी, मोहम्मद जॉनस जी कहते डॉक्टर साहब अब वक्त दूर नहीं है कि खालिस्तान बनता नज़र आ रहा है इंशाअल्लाह। गुरप्रीत सिंह जी, डॉक्टर परमजीत सिंह समराज जी भी बड़े प्यार नाल फतेह बुलाते हैं। और बहुत शुक्रिया डॉक्टर साहब, बहुत मेहरबानी। सुखविंदर सिंह जी भी, और गुरजंट सिंह कंग जी भी, और फिर इसी तरह हाँ जी शाबले जी भी, और फिर मोहम्मद जॉनस जी कहते हैं कि पंजाब एक मुल्क था, पंजाबी एक कौम है, और एक साजिश के तहत पंजाब की तकसीम हुई, और इसमें इस वक्त में कहते चढ़ते पंजाब का जो लोगों का साथ कहते काफ़ी जुल्म और अब भी हो रहा है, मगर खालिस्तान एक हकीकत है। और फिर इसी तरह बिगी जी कहते कि डॉक्टर साहब यू आर रियली वेरी गुड एंड आई लव योर एनालिसिस ऑलवेज, a real such a lot of love for खालिस्तान। वाहिगुरू जी का खालसा वाहिगुरू जी की फतेह। ਮੈਨੂੰ ਹੁਣ ਇਹਨੂੰ ਜਰਾ ਰਣਬੀਰ ਸਿੰਘ ਨਾਇਕ ਦੀ ਨਾਇਕੀ ਕੱਢ ਲੈਣ ਦਿਓ, ਕਿਉਂਕਿ ਪਿਛਲੇ ਦਿਨਾਂ 'ਚ ਵੀ ਇਹ ਨਫ਼ਰਤ ਦਾ ਵਣਜਾਰਾ ਅਗੇਨ ਜਿਹੜਾ ਹੈ ਉਸ ਕਿਸਮ ਦੀਆਂ ਗੱਲਾਂ ਕਰਦਾ ਹੈ। ਪਹਿਲਾ ਗੱਲ ਤਾਂ ਇਹ ਪੁੱਛਣਾ ਚਾਹੁੰਦਾ ਹੈ ਕਿ ਜੀ ਇਹ ਦੱਸੋ ਇਹ ਕੱਲ੍ਹ ਇਹਦਾ ਸੀ ਕਿ ਜੀ ਪਹਿਲਾਂ ਇੰਨੇ ਸਿੱਖ ਰਹਿੰਦੇ ਸੀ ਪਾਕਿਸਤਾਨ 'ਚ 47 ਤੋਂ ਪਹਿਲਾਂ। ਦੂਜੇ ਕਿ ਭਾਈ ਮਾਸ ਮਾਈਗ੍ਰੇਸ਼ਨਸ ਹੋਈਆਂ ਨੇ, ਕੌਣ ਡਿਨਾਈ ਕਰਦਾ। ਰਾਦਰ ਇਸ ਦੇ ਉਲਟ ਜਿਹੜਾ ਜੋ ਤੁਸੀਂ ਹਾਲ ਕਰ ਰਹੇ ਹੋ ਅੱਜ ਉਹ ਸੈਕੂਲਰਿਜ਼ਮ ਦੇ ਨਾਂ ਥੱਲੇ ਕਰ ਰਹੇ ਹੋ। ਪਾਕਿਸਤਾਨ ਨੇ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਉਹਨਾਂ ਦਾ ਜੋ ਵੀ ਮਜ਼ਹਬੀ ਨਜ਼ਰੀਆ ਸੀ, ਔਰ ਇਹਦੇ ਬਾਵਜੂਦ ਪਾਕਿਸਤਾਨ 'ਚ ਸਾਡੇ ਹਿਸਟੋਰੀਕਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਕਮੇਟੀ ਹੈ, ਔਰ ਜਿਹੜੇ ਅਫਗਾਨਿਸਤਾਨ ਤੋਂ ਸਿੱਖ ਨਿਕਲੇ ਜਾਂ ਉਹਨਾਂ ਏਰੀਆ 'ਚੋਂ ਨਨਕਾਣਾ ਸਾਹਿਬ 'ਚ ਆਬਾਦ ਹੋਏ ਨੇ, ਸੋ ਉਹਨੂੰ 47 ਦੀ ਆਬਾਦੀ ਪ੍ਰੀ 47 ਦੇ ਨਾਲ ਕੰਪੇਅਰ ਕਰਨਾ। ਤੁਹਾਨੂੰ ਵੀ ਪਤਾ ਹੈ ਮਾਸ ਮਾਈਗ੍ਰੇਸ਼ਨ ਹੋਈ ਹੈ, ਈਸਟ ਪੰਜਾਬ 'ਚੋਂ ਮੁਸਲਮਾਨ ਕਿਹੜੇ ਨਹੀਂ ਕੱਢੇ ਗਏ, ਉਹਨਾਂ ਦੀ ਵੀ ਮਾਈਗ੍ਰੇਸ਼ਨ ਹੋਈ ਹੈ। ਫਿਰ ਇਹ ਥੱਲੇ ਜਾ ਕੇ ਕਹਿੰਦਾ ਕਿ ਜੀ ਇਹ ਜਿਹੜਾ ਤੁਸੀਂ ਯਾਦ ਰੱਖੋ ਕਿ ਜੀ ਮੁਸਲਮਾਨਾਂ ਬਾਰੇ ਕੀ ਕਿਹਾ ਸੀ 10ਵੇਂ ਪਾਤਸ਼ਾਹ ਨੇ ਬ੍ਰਾਹਮਣਾਂ ਬਾਰੇ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ। ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਇਹਨਾਂ ਤੋਂ ਬਚੋ।
ਔਰ ਜੇ ਅਸੀਂ ਪੁਰਾਤਨ ਹਿਸਟਰੀ ਵੀ ਫੋਲ ਲਈਏ ਤੇ ਉਹ ਤੁਸੀਂ ਯਾਦ ਕਰ ਲਓ ਆਪਣੇ ਚੰਦੂ ਨੂੰ, ਸੁੱਚਾਨੰਦ ਨੂੰ, ਗੰਗੂ ਨੂੰ, ਉਹਨਾਂ ਦਾ ਕੀ ਰੋਲ ਹੈ। ਔਰ 78 ਸਾਲਾਂ 'ਚ ਜੋ ਤੁਸੀਂ 5 ਸਦੀਆਂ ਦਾ ਵੈਰ ਕੱਢਿਆ, ਉਸ ਵੱਲ ਦੇਖ ਲਓ। ਇਸ ਦੇ ਉਲਟ 10ਵੇਂ ਪਾਤਸ਼ਾਹ ਦੇ ਜੀਵਨ ਵੇਲੇ ਵੀ ਸਭ ਤੋਂ ਔਖੇ ਪੀਰੀਅਡ 'ਚ ਉਹ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਬੱਚੇ ਆ ਕੇ ਸ਼ਹੀਦ ਹੁੰਦੇ ਨੇ ਭੰਗਾੜੀ ਦੇ ਜੰਗ 'ਚ। ਪਠਾਨ ਭਰਾ ਨਬੀ ਖਾਨ, ਗਨੀ ਖਾਨ ਸਭ ਤੋਂ ਔਖੇ ਵੇਲੇ 'ਚ ਉੱਚ ਦਾ ਪੀਰ ਜਿਹੜਾ ਉਹ ਗੁਰੂ ਸਾਹਿਬ ਨੂੰ ਬਣਾ ਕੇ ਜਿਹੜਾ ਉਹ ਮਹਿਫੂਜ਼ ਕੱਢਦੇ ਨੇ। ਔਰ 10ਵੇਂ ਪਾਤਸ਼ਾਹ ਖੁਦ ਜਿਹੜੇ ਨੇ ਉਹ ਉਹਨਾਂ ਨੂੰ ਆਪਣੇ ਬੇਟੇ ਕਹਿੰਦੇ ਨੇ ਕਿ ਭਾਈ ਤੁਸੀਂ ਗੁਰੂ ਕੇ ਬੇਟੇ ਹੋ। ਉਹਨਾਂ ਨੂੰ ਹੁਕਮਨਾਮਾ ਔਰ ਉਹਨਾਂ ਨੂੰ ਜਿਹੜਾ ਉਹ ਕਿਰਪਾਨ ਜਿਹੜਾ ਆਨਰ ਕਰਦੇ ਨੇ। ਸੋ ਇਹ ਜਿਹੜਾ ਪਾਰਟ ਹੈ ਤੁਹਾਡਾ 78 ਸਾਲਾਂ 'ਚ ਤੁਹਾਡੇ ਰਾਜ ਦੇ ਵਿੱਚ ਸਿੱਖਾਂ ਨੇ ਦੇਖ ਲਿਆ ਵੀ ਤੁਸੀਂ ਤਾਂ ਮੁਗਲਾਂ ਦੇ ਜ਼ੁਲਮਾਂ, ਹਾਂ ਮੁਗਲ ਜ਼ੁਲਮ ਕਰਦੇ ਸੀ, ਉਹਨਾਂ ਦੇ ਖਿਲਾਫ ਲੜੇ। ਈਵਨ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵੀ ਮੁਸਲਮਾਨ ਨੇ, ਉਹ ਭਾਵੇਂ ਲਾਹੌਰ ਦਰਬਾਰ 'ਚ ਸੀ, ਫਕੀਰ ਭਰਾ ਵੀ ਉਦੋਂ ਜਿਉਂਦੇ ਸੀ, ਜਿਹੜਾ ਸਭ ਤੋਂ ਪਾਵਰਫੁਲ ਫਕੀਰ ਅਜ਼ੀਜ਼ੁਦੀਨ ਫੌਜ ਦੇ ਵਿੱਚ ਵੀ ਸੀ। ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਇੱਕ ਵੀ ਮੁਸਲਮਾਨ ਨੇ ਸਿੱਖ ਰਾਜ ਨੂੰ ਬਿਟਰੇ ਨਹੀਂ ਕੀਤਾ। ਔਰ ਤੁਹਾਡੇ ਬ੍ਰਾਹਮਣ ਲਾਲ ਸਿੰਘ ਤੇਜ ਸਿੰਘ ਯੂਪੀ ਦੇ ਔਰ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਡੋਗਰੇ ਜੰਮੂ ਦੇ, ਉਹਨਾਂ ਦੀ ਗੱਦਾਰੀ ਦੀ ਵਜ੍ਹਾ ਕਰਕੇ ਸ਼ਾਹ ਮੁਹੰਮਦ ਜਿਹੜਾ ਕੀਰਨੇ ਪਾ ਰਿਹਾ ਸਿੱਖ ਰਾਜ ਆਣ ਦੇ, ਉਹ ਵੀ ਇੱਕ ਮੁਸਲਮਾਨ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਆਪਣਾ ਜਿਹੜਾ ਕੀਪ ਯੋਰ ਮਾਊਥ ਸ਼ਟ, ਅਸੀਂ ਤੁਹਾਨੂੰ ਬਲੌਕ ਨਹੀਂ ਕਰਦੇ ਕਿ ਭਾਈ ਤੁਸੀਂ ਕੋਈ ਉਸਾਰੂ ਤੁਹਾਡੇ ਸਵਾਲ ਹੋਣ ਜਾਂ ਕਮੈਂਟ ਹੋਣ ਆਓ, ਪਰ ਜੇ ਨਫ਼ਰਤ ਫੈਲਾਓਗੇ ਤਾਂ ਫਿਰ ਸਾਡੇ ਕੋਲ ਕੋਈ ਹੋਰ ਚੋਇਸ ਨਹੀਂ ਬਚੇਗੀ। ਗੁਰਮੁਖ ਸਿੰਘ, ਗੁਰਮੁਖ ਜੀ ਵੀ ਔਰ ਸ਼ਾਬਲੇ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਜੋਨਸ ਜੀ ਵੀ, ਔਰ ਫਿਰ ਇਸ ਤਰ੍ਹਾਂ ਹਾਂਜੀ ਜਤਿੰਦਰ ਸਿੰਘ ਜੀ ਵੀ, ਔਰ ਬਿਲਾਲ ਅਹਿਮਦ ਜੀ ਕਹਿੰਦੇ ਨੇ ਅਸਲਾਮ ਵਾਲੇਕਮ। ਕਹਿੰਦੇ ਕਿ ਜਿਹੜੇ ਬਾਜਵਾ ਜਿਹੜੇ ਨੇ ਉਹ ਬੜੇ ਅੱਛੇ ਨੇ ਔਰ ਉਹਨਾਂ ਨੂੰ ਕਾਫੀ ਪਕੜ ਹੈ ਪੰਜਾਬੀ ਦੇ ਉੱਪਰ ਉਹਨਾਂ ਦੀ। और नासर चौधरी जी भी और इसी तरह मोहम्मद जौनस जी, पाकिस्तान का कहते साथ हिंदुत्व आर्मी का कोई कहते जोड़ नहीं है क्योंकि पाकिस्तान के ज़मीन पर बाबा नानक है। हाँ जी। सो इसी तरह लुकमान जी भी, बाजवा भी और अस्सलाम वालेकुम कहते हैं लंदन तो। सतनाम सिंह जी, बिलाल जी भी कहते हैं कि पाकिस्तान इज़ ऑलरेडी खालिस्तान, बाबा गुरु नानक हियर इन खालिस्तान। वाह। जगदीप सिंह जी जो बोले सुन लिया, सत श्री अकाल। और जुगराज संधू जी सब का बहुत बहुत शुक्रिया। ਤੁਸੀਂ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।